ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਭਾਰਤ ਹੈ ਉਹ ਆਫਰੇ ਹੋਏ ਹਿੰਦੂ ਜਿਹੜੇ ਉਹਨਾਂ ਦੇ ਜਿੱਦਾਂ ਕਿ ਭਾਰਤ ਦੇ ਜਿਹੜੇ ਆਫਰੇ ਹੋਏ ਜਿਹੜੇ ਹਿੰਦੂਤਵੀ ਹਾਕਮ ਨੇ ਉਹ ਅਮਰੀਕਾ ਦੇ ਜਿਹੜੇ ਘੜਾਂਦੇ ਚੜ੍ਹ ਕੇ ਉਹਨਾਂ ਦੇ ਢੇਅ ਤੇ ਚੜ੍ਹ ਕੇ ਆਪਣੇ ਆਪ ਨੂੰ ਜਿਹੜੀ ਸੁਪਰ ਪਾਵਰ ਸਮਝਣ ਦੀ ਜਿਹੜੀ ਗੁਸਤਾਖੀ ਨੇ ਉਹ ਕਰ ਰਹੇ ਨੇ ਔਰ ਉਹਨਾਂ ਵੱਲੋਂ ਚੀਨ ਨਾਲ ਪੰਗਾ ਲੈਣਾ ਆਪਣੀ ਕਬਰ ਆਪ ਹੀ ਖੋਦਣ ਦੇ ਬਰਾਬਰ ਹੈ। ਸੋ ਪ੍ਰਸਿੱਧ ਅਖਬਾਰ ਜਿਹੜੀ ਏਸ਼ੀਆ ਟਾਈਮਸ ਨੇ ਇੱਕ ਆਰਟੀਕਲ ਵਿੱਚ ਇੰਕਸ਼ਾਫ ਕੀਤਾ ਹੈ ਕਿ ਭਾਰਤ ਨੇ ਚੀਨ ਦਾ ਮੁਕਾਬਲਾ ਤਾਂ ਕੀ ਕਰਨਾ ਹੈ, ਉਹ ਬੰਗਲਾਦੇਸ਼ ਦੇ ਹੱਥੋਂ ਆਰਥਿਕ ਤੌਰ ਤੇ ਪਿਟ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਭਾਰਤ ਦੀ ਅਸਲ ਔਕਾਤ ਬਿਆਨਦੇ ਤੇ ਬਹੁਤ ਵਾਰ ਉਹਨਾਂ ਦੇ ਜਿਹੜੇ ਦੁਮ ਛੱਲੇ ਨੇ ਨਾਲ ਦੀ ਨਾਲ ਹੀ ਉਹ YouTube ਦੇ ਥੱਲੇ ਮੈਸੇਜ ਸ਼ੁਰੂ ਕਰ ਦਿੰਦੇ ਨੇ। ਕੋਈ ISI ਨਾਲ ਜੋੜਦਾ ਹੈ, ਕੋਈ ਹੋਰ ਕਰਦਾ ਹੈ ਭਾਰਤ ਦੇ ਸੁਪਰ ਪਾਵਰ ਔਰ ਅਸੀਂ ਇਹ ਤੇ ਅਸੀਂ ਉਹ ਆਪਣੇ ਉਹੀ ਝੂਠੇ ਲਿੰਕ ਪੋਸਟ ਕਰਨ ਲੱਗ ਜਾਂਦੇ ਨੇ। ਲੇਕਿਨ ਜਦੋਂ ਕਿਸੇ ਹੋਰ ਵੱਡੀ ਪਬਲੀਕੇਸ਼ਨ 'ਚ ਆਜ਼ਾਦਾਨਾ ਤੌਰ ਦੇ ਉੱਤੇ ਵੀ ਜਿਹੜੇ ਕਨਕਲੂਜਨ ਅਸੀਂ ਕੱਢੇ ਹੁੰਦੇ ਨੇ ਆਪਣੇ ਐਨਾਲਿਸਿਸ 'ਚੋਂ ਆਉਂਦੇ ਨੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਸਾਡੇ ਆਪਣੇ ਦਰਸ਼ਕਾਂ 'ਚ ਵੀ ਆਪਣੀ ਕਈ ਗੱਲ ਦੀ ਕ੍ਰੈਡੀਬਿਲਿਟੀ ਵੀ ਔਰ ਹਕੀਕਤ ਨੂੰ ਰੀਇਨਫੋਰਸ ਕਰਨ ਲਈ ਉਹਨਾਂ ਨੂੰ ਡਿਸਕਸ ਕਰਨਾ ਵੀ ਜ਼ਰੂਰੀ ਹੈ। ਕਿਉਂਕਿ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜਿਹੜਾ IMF ਔਰ ਵਰਲਡ ਬੈਂਕ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਰਤ ਦੀ ਇਕਨੋਮੀ ਕਿਵੇਂ ਲਗਭਗ 26-27% ਦੇ ਕਰੀਬ ਜਿਹੜੀ ਆ ਉਹ ਵਾਈਪ ਆਊਟ ਹੋ ਗਈ ਹੈ, ਜਿਹਨੂੰ -27% ਕਹਿੰਦੇ ਨੇ। ਔਰ ਇਹ ਵੀ ਆਇਆ ਕਿ ਵੀ 2021 ਦੇ ਵਿੱਚ ਬੰਗਲਾਦੇਸ਼ ਜਿਹੜਾ ਹੈ ਉਹ ਬੀਟ ਕਰੇਗਾ ਇੰਡੀਆ ਨੂੰ ਔਰ 2022 ਤੱਕ ਭਾਰਤ ਦੇ ਵਾਪਸ ਥੋੜੇ ਬਹੁਤ ਪਰਤਨ ਦੇ ਵੀ ਕੋਈ ਚਾਂਸ ਨਹੀਂ ਨੇ। ਔਰ ਇਸੇ ਤਰੀਕੇ ਨਾਲ ਹੁਣ ਜੇ ਕੱਲ ਜਦੋਂ ਕਿ ਕਿਸਾਨਾਂ ਦੀ ਪੀੜ ਜਿਹੜੀ ਹੈ ਉਸ ਨੂੰ ਦੇਖਦਿਆਂ ਇਹ ਲੱਗ ਰਿਹਾ ਸੀ ਕਿ ਜੀ ਹੁਣ ਮੋਦੀ ਨੇ ਐਡਰੈਸ ਕਰਨਾ ਹੈ, ਉਹਨੇ ਐਨ ਜਿਉਂ ਹੀ ਪੰਜਾਬ ਅਸੈਂਬਲੀ ਨੇ 15 ਮਿੰਟ ਵੀ ਉਹ ਕੋਈ ਗੱਲ ਕਰੇਗਾ ਉਹ 12 ਮਿੰਟ ਉਹਨੇ ਡਟ ਕੇ ਝੂਠ ਬੋਲਿਆ ਕਿ ਜੀ ਅਸੀਂ COVID-19 ਉਹ ਹਵਾਲੇ ਦੇ ਰਹੇ ਹਾਂ ਅਮਰੀਕਾ ਦੇ ਡੈਥ ਰੇਟ ਦੇ, ਬ੍ਰਾਜ਼ੀਲ ਦੇ ਡੈਥ ਰੇਟ ਦੇ ਜਾਂ ਫਿਲੀਪੀਨਸ ਦੇ। ਔਰ ਅੱਜ ਹੀ ਉਹਨਾਂ ਦੇ ਸਕਾਲਰਸ ਨੇ ਕਿਹਾ ਜੀ ਜੇ ਤੁਸੀਂ ਕੰਪੇਅਰ ਕਰਨਾ ਜਿਹੜੀ ਵਾਇਰਸ ਦੀਆਂ ਫਾਰਮਸ ਹੁੰਦੀਆਂ ਨੇ ਉਹ ਕੰਪੇਅਰ ਕਰੋ ਆਪਣੀਆਂ ਏਸ਼ੀਅਨ ਕੰਟਰੀਜ਼ ਨਾਲ ਕਿ ਚਾਈਨਾ ਦੇ ਮੁਕਾਬਲੇ ਤੁਹਾਡਾ ਡੈਥ ਰੇਟ ਕੀ ਹੈ, ਬੰਗਲਾਦੇਸ਼ ਦੇ ਮੁਕਾਬਲੇ ਕੀ ਹੈ, ਪਾਕਿਸਤਾਨ ਦੇ ਮੁਕਾਬਲੇ ਕੀ ਹੈ, ਅਫਗਾਨਿਸਤਾਨ ਦੇ ਮੁਕਾਬਲੇ ਕੀ ਹੈ ਕਿ ਯੂ ਆਰ ਫੇਅਰਿੰਗ ਵਰਸਟ। 1,10,000 ਤੋਂ ਜ਼ਿਆਦਾ ਲੋਕ ਇੰਡੀਆ 'ਚ ਮਰ ਚੁੱਕੇ ਨੇ ਔਰ ਤੇਜ਼ੀ ਦੇ ਨਾਲ ਸਪਰੈਡ ਹੈ। ਪਰ ਜਦੋਂ ਤੁਸੀਂ ਆਪਣੀ ਹਰ ਫੇਲਿਅਰ ਨੂੰ ਵੀ ਵਿਕਟਰੀ ਪ੍ਰੋਜੈਕਟ ਕਰਨਾ ਤੇ ਉਹਦੇ 'ਚ ਤਾਂ ਕੁਝ ਨਹੀਂ ਕੀਤਾ ਜਾ ਸਕਦਾ। ਔਰ ਮੈਂ ਇਹ ਆਰਟੀਕਲ ਜਿਹੜਾ ਗੁਜ਼ਰਿਆ ਮੇਰੀਆਂ ਨਜ਼ਰਾਂ 'ਚੋਂ ਏਸ਼ੀਆ ਟਾਈਮਸ ਲਿਖਣ ਵਾਲੇ ਵੀ ਇੱਕ ਹਿੰਦੂ ਸੱਜਣ ਨੇ, ਉਹਨਾਂ ਦੇ ਨਾਂ ਤੋਂ ਲੱਗਦਾ ਹੈ ਭੀਮ ਪਟੇਲ, ਔਰ ਉਹਦਾ ਹੈਡਿੰਗ ਹੀ ਉਹਨਾਂ ਨੇ ਦਿੱਤਾ ਹੈ ਇੰਡੀਆ ਇਜ਼ ਨੋਵੇਅਰ ਇਨ ਦਾ ਵਰਲਡ, ਡਿਨਾਇਲ ਵੋਂਟ ਵਰਕ। ਤੁਸੀਂ ਜਿੰਨਾ ਮਰਜ਼ੀ ਝੂਠ ਕਰੀ ਜਾਓ ਉਹਦਾ ਕੋਈ ਅਸਰ ਨਹੀਂ ਹੋਏਗਾ। The elite in New Delhi delude themselves by thinking the country can hold its own on the world stage। ਕਿ ਇਹ ਧੋਖੇ 'ਚ ਫਸੇ ਹੋਏ ਨੇ ਕਿ ਜੀ ਅਸੀਂ ਦੁਨੀਆ ਦੇ ਵਿੱਚ ਆਪਣੇ ਸਿਰ ਦੇ ਉੱਤੇ ਖਲੋ ਸਕਦੇ ਹਾਂ। ਉਹਨਾਂ ਨੇ ਕਿਹਾ ਇਹ ਤੁਹਾਡਾ ਧੋਖਾ ਹੈ। ਔਰ ਉਹਦੇ 'ਚ ਉਹਨੇ ਅਲਟੀਮੇਟਲੀ ਏਸ਼ੀਆ ਟਾਈਮਸ ਨੇ 2 ਕਿਤਾਬਾਂ ਦਾ ਹਵਾਲਾ ਦਿੱਤਾ। ਇੱਕ ਜਿਹੜਾ ਕਰੰਟ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹਨੇ ਲਿਖੀ ਹੈ ਦਾ ਇੰਡੀਆ ਵੇ ਸਟ੍ਰੈਟਜੀਜ਼ ਫਾਰ ਐਨ ਅਨਸਰਟਨ ਵਰਲਡ। ਔਰ ਉਹਦੇ 'ਚ ਵੀ ਉਹਨੇ ਇਹ ਜਿਹੜਾ 2019 ਦੇ ਵਿੱਚ ਹੀ ਮੋਦੀ ਨੇ ਉਹਨੂੰ ਬਣਾਇਆ, ਪਹਿਲਾਂ ਉਹਦਾ ਇਹ ਫੋਰਨ ਸੈਕਟਰੀ ਸੀ ਭਾਰਤ ਦਾ। ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਅਸੀਂ ਜਿਹੜੀ ਹੈ ਹੁਣ ਸਾਡੇ ਕੋਲ ਇੱਕ ਮੌਕਾ ਹੈ ਕਿ ਅਸੀਂ ਅਮਰੀਕਾ ਦੇ ਨਾਲ ਔਰ ਦੂਸਰਾ ਆਪਣੇ ਆਪ ਨੂੰ ਬੈਲੈਂਸ ਕਰੀਏ। ਔਰ ਇਸ ਸਾਰੇ 'ਚ ਸਾਡੀ ਜਿਹੜੀ ਅਲਾਇੰਸ ਹੈ ਅਮਰੀਕਾ ਦੇ ਨਾਲ ਔਰ ਇਸ ਸਾਰੇ ਨੂੰ ਅੱਗੇ ਤੋਰਨ ਦਾ ਇਹ ਸਾਡੇ ਲਈ ਇੱਕ ਚੰਗਾ ਮੌਕਾ ਹੈ। ਔਰ ਦੂਜੀ ਕਿਤਾਬ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਜਿਹੜਾ ਸ਼ਾਮ ਸਰਨ, ਇਹ 20 ਸੈਕਟਰੀ ਰਿਹਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ, ਫੋਰਨ ਸੈਕਟਰੀ 2004 ਤੋਂ 2006। ਉਹਨੇ ਲਿਖਿਆ ਹਾਊ ਇੰਡੀਆ ਸੀਜ਼ ਦਾ ਵਰਲਡ ਕੋਟਲਿਆ ਟੂ ਦਾ 21st ਸੈਂਚੁਰੀ। ਕੋਟਲਿਆ ਚਾਣਕਿਆ ਤੋਂ ਲੈ ਕੇ ਇਹਨਾਂ ਦੋਨਾਂ ਦਾ ਹਵਾਲਾ ਦੇਣ ਤੋਂ ਬਾਅਦ ਉਹਨੇ ਇਹਨੇ ਕਿਹਾ ਜੀ ਈਵਨ ਸ਼ਾਮ ਸ਼ਰਨ ਨੇ ਵੀ ਕਿਹਾ ਇੰਡੀਆ ਮਸਟ ਸੀਕ ਟੂ ਅਲਾਈਨ ਵਿਦ ਅਦਰ ਪਾਵਰਫੁਲ ਸਟੇਟਸ ਟੂ ਕਾਊਂਟਰਵੇਲ ਦਾ ਮੇਨ ਐਡਵਰਸਰੀ। ਕਿ ਮੇਨ ਐਡਵਰਸਰੀ ਚਾਈਨਾ ਹੈ, ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਦੂਸਰਿਆਂ ਦੇ ਨਾਲ ਦਿਸ ਵੁੱਡ ਮੀਨ a closer relationship with US, Japan
Australia, Indonesia and Vietnam, all of whom share India's concern over China's assertion of power in Asia. ਔਰ ਇਹਨਾਂ ਦੋਨੋਂ ਹੀ ਉਹਨੇ ਕਿਹਾ ਵੀ ਕਿਤਾਬਾਂ ਦਾ ਕਨਕਲੂਜਨ ਇਹ ਹੈ ਕਿ ਵੀ ਇਹ ਜਿਹੜੇ ਨੇ ਓਵਰ ਐਬਸੈਸਡ ਨੇ ਚਾਈਨਾ ਦੀ ਇਕੋਨਮੀ ਦੇ ਨਾਲ, ਮਿਲਟਰੀ ਟੈਕਨੋਲੋਜੀਕਲ ਐਡਵਾਂਸਮੈਂਟ ਨਾਲ, ਪਰ however their views of the world and their country do not represent India's current position. ਹੁਣ ਇਹ ਏਸ਼ੀਆ ਟਾਈਮਜ਼ ਨੇ ਦੋਨੋਂ ਹੀ, ਇੱਕ ਸ਼ਾਮ ਸ਼ਰਨ ਹੈ ਜਿਹੜਾ ਕਾਂਗਰਸ ਰਿਪਰੈਜ਼ੈਂਟ ਕਰਦਾ ਹੈ ਵਿਊ ਪੁਆਇੰਟ, ਜੈ ਸ਼ੰਕਰ ਕਰੰਟ ਹੈ, ਉਹਨਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਜੀ ਇਹ ਇਸ ਗੱਲ ਤੇ ਆ ਗਏ ਨੇ ਜੀ ਚਾਈਨਾ ਦੀ ਇਕਨੋਮਿਕਲ ਪਾਵਰ ਜੇ ਕਰਨਾ ਹੈ ਅਸੀਂ ਅਮਰੀਕਾ, ਜਾਪਾਨ, ਉਹਨੇ ਕਿਹਾ ਦੋਨੋਂ ਹੀ ਬੇਵਕੂਫੀ ਦੇ ਨਾਲ ਉਸ ਚੀਜ਼ ਨੂੰ ਪਲੀਡ ਕਰ ਰਹੇ ਨੇ ਜਿਹਦੇ ਜੋਗਾ ਭਾਰਤ ਨਹੀਂ। ਉਹਨੇ ਫਿਰ ਗੱਲ ਸ਼ੁਰੂ ਕੀਤੀ, ਅਸੀਂ ਵੀ ਡਿਸਕਸ ਕੀਤਾ ਸੀ। ਉਹਨੇ ਕਿਹਾ ਜੀ ਪਹਿਲਾਂ ਤਾਂ ਇਹ ਦੇਖੋ, ਫਸਟ ਗਲੋਬਲ ਹੰਗਰ ਇੰਡੈਕਸ ਜਿਹਦੀ ਰਿਪੋਰਟ ਅਸੀਂ 3 ਦਿਨ ਪਹਿਲਾਂ ਡਿਸਕਸ ਕੀਤੀ ਹੈ ਕਿ 16 ਅਕਤੂਬਰ ਨੂੰ ਇਹ ਰਿਪੋਰਟ ਆਈ ਹੈ। Despite India's strategists claim that India is an aspirant global power, it is at the bottom in South Asia, except for war-torn Afghanistan in the global hunger index rating. ਉਹਨੇ ਕਿਹਾ ਜੀ ਬਾਕੀ ਦੁਨੀਆ ਦਾ ਛੱਡੋ, ਸਾਊਥ ਏਸ਼ੀਆ 'ਚ ਵੀ ਸਿਰਫ ਅਫਗਾਨਿਸਤਾਨ ਇਹਦੇ ਤੋਂ ਵੱਧਦਾ ਰਿਹਾ ਇਸ ਗਲੋਬਲ ਹੰਗਰ 'ਚ, ਪਰ ਭਾਰਤ ਨੂੰ 104 ਦੇਸ਼ਾਂ ਦੀ ਲਿਸਟ ਦੇ ਵਿੱਚ 94ਵਾਂ ਨੰਬਰ ਹਾਸਲ ਹੈ। ਔਰ ਇਹ ਉਹੀ ਨੰਬਰ ਹੈ ਜਿਹੜਾ ਸੁਡਾਨ ਦਾ ਹੈ, ਜਿਹੜਾ ਰੈੱਡ ਜ਼ੋਨ 'ਚ ਹੈ ਕਿ ਭੁੱਖ ਨਾਲ ਲੋਕ ਮਰ ਰਹੇ ਨੇ, ਜਿੱਥੇ ਹਾਲ ਇਹ ਹੈ। ਉਹਨੇ ਕਿਹਾ ਦੈਟ ਮੀਨਸ ਇੰਡੀਆਜ਼ ਹੰਗਰ ਸਿਚੁਏਸ਼ਨ ਇਜ਼ ਇਨ ਦਾ ਅਲਾਰਮਿੰਗ ਕੈਟਾਗਰੀ। ਇੰਡੀਆਜ਼ ਸਾਊਥ ਏਸ਼ੀਅਨ ਪੀਅਰਸ ਰੈਂਕ ਹੈ, ਉਹਨੇ ਕਿਹਾ ਜੀ ਇੰਡੀਆ ਦਾ ਚੀਨ ਜਾਂ ਬਾਕੀ ਨਾਲ ਕੀ ਕੰਪੇਅਰ ਕਰਨਾ। ਸ੍ਰੀਲੰਕਾ 64 ਨੰਬਰ ਤੇ ਹੈ, ਨੇਪਾਲ 73ਵੇਂ ਨੰਬਰ ਤੇ ਹੈ, ਬੰਗਲਾਦੇਸ਼ 75ਵੇਂ ਤੇ ਹੈ, ਪਾਕਿਸਤਾਨ 88 ਤੇ ਹੈ ਔਰ ਇੰਡੀਆ 94 ਤੇ ਹੈ। ਉਹਨੇ ਕਿਹਾ ਵੀ ਆਹ ਦੇਖ ਲਓ ਜਿਹੜੇ ਤੁਸੀਂ ਐਸਪੀਰੈਂਟ ਪਾਵਰ ਔਰ ਦੂਸਰੇ ਹੋ ਕਿ ਇੰਡੀਆ ਇਜ਼ ਅਨਏਬਲ ਟੂ ਫੀਡ ਇਟਸ ਕਿਡਸ ਐਂਡ ਯੈਟ ਡ੍ਰੀਮਸ ਆਫ ਬਿਕਮਿੰਗ ਏ ਗਲੋਬਲ ਸਟ੍ਰੈਟੇਜਿਕ ਪਲੇਅਰ। ਉਹ ਬੱਚੇ ਤੁਹਾਡੇ ਤੋਂ ਜਿਹੜੇ ਨੇ ਉਹਨਾਂ ਨੂੰ ਖਵਾ ਨਹੀਂ ਸਕਦੇ। ਔਰ ਇੱਕ ਹੋਰ ਰਿਪੋਰਟ ਹੈ ਕਿ ਪੋਲਿਊਸ਼ਨ ਲਿੰਕਡ ਟੂ ਇਨਫੈਂਟ ਡੈਥਸ ਇਨ ਇੰਡੀਆ ਰਿਪੋਰਟ, ਇਹ ਵੀ ਅੱਜ ਦੀ ਰਿਪੋਰਟ ਹੈ। ਔਰ ਇਹਦੇ 'ਚ ਇਹ ਹੈ ਕਿ ਸਟੇਟ ਆਫ ਗਲੋਬਲ ਏਅਰ 2020 ਰਿਪੋਰਟ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬੱਚੇ ਜਿਹੜੇ ਨੇ ਉਹ ਪੋਲਿਊਸ਼ਨ ਦੇ ਨਾਲ ਮਰ ਰਹੇ ਨੇ। ਔਰ ਉਹਦੇ 'ਚ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਨੰਬਰ ਜਿਹੜਾ ਹੈ ਮਿਲੀਅਨਸ ਦੇ ਵਿੱਚ ਚਲਾ ਜਾਂਦਾ ਜੇ ਤੁਸੀਂ ਸਾਲਾਨਾ ਤੌਰ ਦੇ ਉੱਤੇ ਦੇਖੋ। ਮੋਰ ਦੈਨ ਹਾਫ ਆਫ ਥੀਸ ਡੈਥਸ, ਕਿਉਂਕਿ ਆਊਟਡੋਰ ਐਂਡ ਹਾਊਸ ਹੋਲਡ particulate matter pollution contributed to the deaths of more than 116,000 Indian infants in their first month of life in 2019, according to State of Global Air 2020 report by US-based Health Effects Institute. ਕਿ 2019 ਚ 1,16,000 ਬੱਚੇ ਜਿਹੜੇ ਨੇ ਉਹ ਜਨਮ ਦੇ 1 ਮਹੀਨੇ ਦੇ ਵਿੱਚ ਮਰ ਗਏ ਇੰਡੀਆ 'ਚ ਡਿਊ ਟੂ ਪੋਲਿਊਸ਼ਨ। ਸੋ ਇਹ ਪੋਲਿਊਸ਼ਨ ਦੇ ਨਾਲ ਮਰਨ ਵਾਲੇ ਨੇ। ਔਰ ਇਹ ਰਿਪੋਰਟ ਜਿਹੜੀ ਕਹਿੰਦੀ ਹੈ ਕਿ ਭਾਈ ਇਹ ਜਿਹੜੇ ਨੇ ਇੰਡੀਆ ਇਜ਼ ਅਨਏਬਲ ਟੂ ਫੀਡ ਇਟਸ ਕਿਡਸ ਐਂਡ ਯੈਟ ਡ੍ਰੀਮਸ ਆਫ ਬੀਇੰਗ ਏ ਗਲੋਬਲ ਸਟ੍ਰੈਟੇਜਿਕ ਪਲੇਅਰ। ਫਿਰ ਸੈਕੰਡ ਉਹਨੇ ਕਿਹਾ ਜੀ ਅਸੀਂ ਐਂਡੀ ਮੁਖਰਜੀ ਦੀ ਬਲੂਮਬਰਗ ਬਿਜ਼ਨਸ ਦੇ ਵਿੱਚ 17 ਅਕਤੂਬਰ ਨੂੰ ਇੱਕ ਹੈਡਲਾਈਨ ਆਈ ਹੈ, ਦਾ ਨੈਕਸਟ ਚਾਈਨਾ ਕੁਐਸਚਨ ਮਾਰਕ, ਇੰਡੀਆ ਮਸਟ ਫਸਟ ਬੀਟ ਬੰਗਲਾਦੇਸ਼। ਉਹਨਾਂ ਨੇ ਕਿਹਾ ਜੀ ਇੰਡੀਆ ਆਪਣੇ ਆਪ ਨੂੰ ਸਮਝਦਾ ਵੀ ਚੀਨ ਤੋਂ ਬਾਅਦ ਅਸੀਂ ਹੈ, ਪਹਿਲਾਂ ਤੁਸੀਂ ਬੰਗਲਾਦੇਸ਼ ਨਾਲ ਮੁਕਾਬਲਾ ਕਰ ਲਓ, ਪਹਿਲਾਂ ਉਹਨੂੰ ਬੀਟ ਕਰਕੇ ਦਿਖਾਓ। ਔਰ ਫਿਰ ਉਹਦੇ 'ਚ ਉਹਨੇ ਲਿਖਿਆ ਐਵਰ ਸਿੰਸ ਇਟ ਬਿਗੇਨ ਓਪਨਿੰਗ ਅਪ ਇਨ ਦਾ ਇਕੋਨਮੀ ਇਨ ਦਾ 1990s, India's dream has been to emulate China's rapid expansion. After 3 decades of persevering with that campaign, slipping behind Bangladesh hurts its global image. ਕਿ ਤੁਸੀਂ ਰੌਲਾ ਪਾਇਆ ਸੀ ਵੀ ਚੀਨ ਨੂੰ ਬੀਟ ਕਰਨਾ ਹੈ, ਤੁਸੀਂ ਤਾਂ ਬੰਗਲਾਦੇਸ਼ ਤੋਂ ਵੀ ਪਿੱਛੇ ਚਲੇ ਗਏ ਹੋ, ਤੁਹਾਡਾ ਗਲੋਬਲ ਇਮੇਜ ਕਿੱਥੇ ਹੈ? The West wants a meaningful counterweight to China. ਜਦੋਂ ਤੁਹਾਡੇ ਵੱਲ ਦੇਖਦੇ ਨੇ ਸਮਝਦੇ ਨੇ ਕਿ ਕੋਈ ਤੁਸੀਂ ਬਰਾਬਰ ਦੀ ਟੱਕਰ ਦੇਣ ਵਾਲੇ ਹੁੰਦੇ, but that partnership will be predictated on India not getting stuck in a lower middle income track. ਵੀ ਤੁਸੀਂ ਤਾਂ ਲੋਅਰ ਮਿਡਲ ਇਨਕਮ ਟਰੈਕ 'ਚ ਫਸੇ ਹੋਏ ਹੋ। ਔਰ ਉਹਨਾਂ ਨੇ ਇਸ ਸਾਰੇ ਨੂੰ ਡੈਵਸ ਬੇਸਡ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਨਾਲ ਵੀ ਕੰਪੇਅਰ ਕੀਤਾ ਕਿ ਭਾਈ ਉਹਨਾਂ ਨੇ ਇਹ ਕਿਹਾ ਕਿ ਵੀ GDP ਔਰ ਦੂਸਰੀ ਰਿਫਲੈਕਟ ਕਰ ਰਹੀ ਹੈ ਕਿ ਜਿਹੜਾ ਆਉਣ ਵਾਲੇ ਪੀਰੀਅਡ 'ਚ ਇੰਡੀਆ ਇਜ਼ ਅਗੇਨ ਐਟ ਦਾ ਬਾਟਮ। ਇਹ ਜਿਹੜੀ IDI ਰੈਂਕਿੰਗ ਹੈ ਉਹਦੇ 'ਚ 74 ਦੇਸ਼ਾਂ ਦੀ, ਉਹਦੇ 'ਚ ਜਿਹੜੀਆਂ ਐਮਰਜਿੰਗ ਇਕੋਨਮੀਜ਼ ਨੇ
ਉਹਨਾਂ 'ਚ ਨੇਪਾਲ ਰੈਂਕਸ ਨੰਬਰ 22, ਜੀ ਨੇਪਾਲ 22ਵੇਂ ਨੰਬਰ ਤੇ ਹੈ, ਬੰਗਲਾਦੇਸ਼ 34ਵੇਂ ਨੰਬਰ ਤੇ ਹੈ, श्रीलंका 40वें नंबर ते है, पाकिस्तान 47वें नंबर ते है ते भारत 62वें नंबर ते है। बांग्लादेश पाकिस्तान सारिਆਂ ਤੋਂ ਹੀ ਤੇ ਚੀਨ ਦਾ ਕੀ ਮੁਕਾਬਲਾ ਹੈ। Besides India, the world's largest functional democracy is not a role model for other countries in South Asia, even for its human rights record. Amnesty International's recent closure of its operations in India confirms this. ਉਹਨੇ ਕਿਹਾ ਜੀ ਡੈਮੋਕ੍ਰੇਸੀ ਦੇ ਨਾਂ ਥੱਲੇ ਤੁਸੀਂ ਇਹ ਸਮਝਦੇ ਸੀ ਵੀ ਦੁਨੀਆ ਨੂੰ ਤੁਸੀਂ ਸੌਦਾ ਵੇਚਦੇ ਹੋ, ਅੱਜ ਤੁਹਾਡਾ ਹਾਲ ਇਹ ਹੈ ਕਿ ਈਵਨ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਉੱਥੋਂ ਆਪਣਾ ਦਫ਼ਤਰ ਬੰਦ ਕਰ ਦਿੱਤਾ ਹੈ। ਔਰ ਉਹਦੇ 'ਚ ਉਹਨਾਂ ਕਿਹਾ ਕਿ these reports show that India is neither comparable to traditional superpower the US nor to the emerging superpower China। ਉਹਨੇ ਕਿਹਾ ਜੀ ਇੰਡੀਆ ਜਿਹੜੀ ਆਲਰੇਡੀ ਐਸਟੈਬਲਿਸ਼ ਸੁਪਰ ਪਾਵਰ ਹੈ ਉਹਦੇ ਜਾਂ ਜਿਹੜੀ ਐਮਰਜ ਹੋ ਰਹੀ ਹੈ ਚਾਈਨਾ ਉਹਦੇ ਨੇੜੇ ਤੇੜੇ ਵੀ ਨਹੀਂ ਹੈ। ਇਟ ਇਜ਼ ਨਾਟ ਇਕੁਅਲ ਟੂ ਮਿਡਲ ਪਾਵਰ ਕੰਟਰੀ ਲਾਈਕ ਜਾਪਾਨ ਔਰ ਜਰਮਨੀ। ਜਾਪਾਨ ਜਰਮਨੀ ਮਿਡਲ ਪਾਵਰ ਉਹਨਾਂ ਨੇ ਕਿਹਾ ਉਹਨਾਂ ਦੇ ਵੀ ਲੈਵਲ ਦਾ ਨਹੀਂ ਹੈ। ਇਟ ਇਜ਼ ਨਾਟ ਈਵਨ ਇਕੁਅਲੈਂਟ ਟੂ ਇਟਸ ਇਮੀਡੀਏਟ ਨੇਬਰਸ ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ ਐਂਡ ਨੇਪਾਲ ਇਨ ਮੈਨੀ ਡਿਵੈਲਪਮੈਂਟ ਇੰਡੀਕੇਟਰਸ। ਕਿ ਆ ਜਿਹੜੇ ਗੁਆਂਢ ਦੇ ਦੇਸ਼ ਨੇ ਉਹਨਾਂ ਦੇ ਵੀ ਬਰਾਬਰ ਨਹੀਂ ਹੈ। ਔਰ ਇਸ ਚੋਂ ਉਹਨਾਂ ਨੇ ਕਿਹਾ ਕਿ ਇਸ ਗੱਲ ਦੇ ਉੱਤੇ ਹੰਕਾਰ ਕਰਨਾ ਕਿ ਅਸੀਂ ਗਲੋਬਲ ਪਲੇਅਰ ਕਰਨਾ ਹੈ may be useful for Indian leaders and officials, but it won't help the people। ਕਿ ਇਹ ਹੋਏਗਾ। ਔਰ ਕਨਕਲੂਡ ਕੀਤਾ ਏਸ਼ੀਆ ਟਾਈਮਜ਼ ਨੇ ਇੰਡੀਆ ਮਸਟ ਸਟਾਪ ਦਾ ਕੈਕੋਫਨੀ ਆਫ ਸਟ੍ਰੈਟੇਜਿਕ। ਕੈਕੋਫਨੀ ਹੁੰਦਾ ਅਕੜਨਾ, ਹੰਕਾਰ ਕਿ ਵੀ ਅਸੀਂ ਬਹੁਤ ਹੈ, ਵੀ ਇਹ ਜਿਹੜੀ ਕੈਕੋਫਨੀ ਹੈ ਇਸ ਚੋਂ ਨਿਕਲੋ। ਔਰ ਇਹ ਜਿਹੜੀ ਕਿ ਜੇ ਅਸੀਂ ਕੁਆਡ 'ਚ ਵੜ ਗਏ ਕਿ ਹੁਣ ਕੁਆਡ ਨੂੰ ਲੈ ਕੇ ਜੀ ਅਸੀਂ ਆਸਟ੍ਰੇਲੀਆ, ਜਾਪਾਨ, ਚਾਈਨਾ, ਇੰਡੀਆ ਇੱਕ ਆ ਗਏ ਨੇ। ਇੰਡੀਆ ਮਸਟ ਸਟਾਪ the cacophony of strategic matrices like Quad, Indo-Pacific strategy, Malabar drill, because these things will not solve the alarming hunger of Indian kids। क्या तुसी क्वाड च वड़ जाओ, मालापार च मिलिटरी एक्सरसाइजेस करन लग जाओ, इंडो पैसिफिक स्ट्रैटजी, इन्हें तुहाडे भुखियां नूं रोटियां नहीं खवाणियां। They also will not help the socio-economic development of India। ਨਾ ਹੀ ਤੁਹਾਡੀ ਕੋਈ ਸੋਸ਼ੋ ਇਕਨੋਮਿਕ ਡਿਵੈਲਪਮੈਂਟ ਹੋਣੀ ਹੈ। ਵੀ ਤੁਸੀਂ ਜੇ ਗੱਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ $10 ਟ੍ਰਿਲੀਅਨ ਦੀ ਇਕਨੋਮੀ ਖੜੀ ਕਰੋ। ਦੈਨ ਦਾ ਗਲੋਬਲ ਕਮਿਊਨਿਟੀ ਵਿਲ ਰੈਕਗਨਾਈਜ਼ ਇਟਸ ਗਲੋਬਲ ਐਂਬੀਸ਼ਨ। ਇਸ ਵੇਲੇ ਇਹਨਾਂ ਦੀ ਈਵਨ 3.5 ਤੋਂ 4 ਟ੍ਰਿਲੀਅਨ ਦੀ ਇਕਨੋਮੀ ਰਹਿ ਗਈ ਹੈ ਔਰ ਉਹ ਵੀ ਅਗਲੇ ਸਾਲ 'ਚ ਉੱਡ ਜਾਣੀ ਹੈ। ਸੋ ਹੁਣ ਇਹ ਅਸੀਂ ਤਾਂ ਨਹੀਂ ਕਿਹਾ, ਇਹ ਹੁਣ ਏਸ਼ੀਆ ਟਾਈਮਜ਼ ਨੇ ਕਿਹਾ। ਹੁਣ ਏਸ਼ੀਆ ਟਾਈਮਜ਼ ਨੂੰ ਵੀ ਕਹੋ ਜੀ ਇਹ ISI ਦੀ ਪਬਲਿਕੇਸ਼ਨ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।